ਸਾਨੂੰ खुद हैरानगी हुई भी पंजाब सरकार ने किवें अखां मीच के ये आर्डर करते भी जिहड़ी साडे 9 सैलो आ साडियां 30 ਦੇ करीब मंडियां जिहड़ियां वा जिथे पहलां किसान फसल लैके जांदा सी ਉਹ 30 ਮੰਡੀਆਂ ਦੀ ਥਾਂ ਤੇ 9 ਸੈਲੋਆਂ ਨੂੰ ਇੱਕ ਸੈਂਟਰ ਬਣਾਤਾ ਖਰੀਦ ਕਰਨ ਵਾਸਤੇ। ਪਹਿਲਾਂ ਜਿਹੜੇ 3 ਕਾਨੂੰਨ ਆਏ ਸੀ ਉਹਦੇ 'ਚ ਇਹ ਸੀਗਾ ਵੀ ਪੂਰੇ ਦੇਸ਼ ਦੇ ਵਿੱਚ ਇੱਕੋ ਝਟਕੇ ਦੇ ਨਾਲ ਸਾਰੀਆਂ ਮੰਡੀਆਂ ਖਤਮ ਕਰਕੇ ਪ੍ਰਾਈਵੇਟ ਮੰਡੀਆਂ ਦੇ ਪ੍ਰਾਈਵੇਟ ਅਦਾਰਿਆਂ ਦੇ ਹੱਥ 'ਚ ਦੇ ਦਿਓ। ਅੱਜ ਸਾਡੀਆਂ 30 ਮੰਡੀਆਂ ਖਤਮ ਕੀਤੀਆਂ ਤੇ ਸੈਲੋ 10 ਸੈਲੋਆਂ ਨੂੰ ਦੇਤੀਆਂ। ਕੱਲ੍ਹ ਨੂੰ ਹੋਰ ਅੱਗੇ ਜਾ ਕੇ ਹੋਰ ਮੰਡੀਆਂ ਖਤਮ ਕੀਤੀਆਂ ਜਾਣਗੀਆਂ। ਸੋ ਇਹ ਸਾਰੇ ਦਾ ਸਾਰਾ ਜਿਹੜਾ ਵਾ ਇਹ 3 ਕਾਨੂੰਨ ਟੇਢੇ ਢੰਗ ਨਾਲ ਲਾਗੂ ਕਰਨ ਵਾਲੇ ਪਾਸੇ ਵਧਿਆ ਜਾ ਰਿਹਾ ਵਾ। ਸਰਕਾਰ ਆਪਦੀਆਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਆ। ਸਰਕਾਰ ਕਿਸਾਨਾਂ ਦੀ ਫਸਲ ਸਾਂਭਣ ਤੋਂ ਉਹਨਾਂ ਦੀ ਰੱਖ ਰਖਾਅ ਤੋਂ ਸਾਰੇ ਕਾਸੇ ਤੋਂ ਭੱਜ ਕੇ ਸਾਰਾ ਕੁਝ ਕਾਰਪੋਰੇਟਾਂ ਦੇ ਕੁਝ ਅਮੀਰ ਬੰਦਿਆਂ ਦੇ ਹੱਥਾਂ 'ਚ ਦੇ ਦੇਣੇ ਚਾਹੁੰਦੀ ਹੈ। ਜੇ ਕਾਰਪੋਰੇਟਾਂ ਦੇ ਇਹ ਉਲਟ ਹੁੰਦਾ ਭਗਵੰਤ ਮਾਨ ਇਹਨੂੰ ਕਦੇ ਸੱਤਾ ਮਿਲਣੀ ਨਹੀਂ ਸੀ। ਸੱਤਾ ਦੇ ਵਿੱਚ ਉਹੀ ਬੰਦਾ ਆਉਂਦਾ ਵਾ ਉਹੀ ਪ੍ਰਧਾਨ ਮੰਤਰੀ ਬਣਦਾ ਉਹੀ ਮੁੱਖ ਮੰਤਰੀ ਬਣਦਾ ਵਾ ਜਿਹੜਾ ਉਹਨਾਂ ਦਾ ਹਮ ਖਿਆਲ ਹੋਵੇ, ਜਿਹੜਾ ਇਹ ਗਰੰਟੀ ਕਰਦਾ ਹੋਵੇ ਵੀ ਉਹਨਾਂ ਦੀਆਂ ਜਿਹੜੇ ਹੱਕ ਆ ਉਹਨਾਂ ਦੀ ਰਾਖੀ ਕਰੂਗਾ। ਕਾਰਪੋਰੇਟਾਂ ਦੀ ਗੱਲ ਆਉਂਦੀ ਆ ਇਹਨਾਂ ਨੂੰ ਵੀ ਉਨੀ ਲੋੜ ਆ ਜਿੰਨੀ ਮੋਦੀ ਨੂੰ ਲੋੜ ਆ ਕਾਰਪੋਰੇਟਾਂ ਦੀ। ਸੋ ਇਸ ਮਸਲੇ ਤੇ ਆ ਕੇ ਮੋਦੀ ਤੇ ਭਗਵੰਤ ਮਾਨ ਦੇ ਵਿੱਚ ਕੋਈ ਫਰਕ ਨਹੀਂ ਗਾ। ਇਹ ਇਸ ਵੇਲੇ ਮੰਡੀ ਤੋੜਨ ਦੀ ਹਿੰਮਤ ਕਰਨੀ ਇਹਦਾ ਮਤਲਬ ਤੁਸੀਂ ਇਹ ਸਮਝਦੇ ਹੋ ਨਾ ਵੀ ਇਹਦੇ ਮਗਰ ਵੀ ਇਹਨਾਂ ਨੂੰ ਵੀ ਉਸ ਵੱਡੀ ਸ਼ਕਤੀ ਦੀ ਲੋੜ ਆ, ਵੱਡੇ ਪੈਸੇ ਵਾਲੇ ਲੋਕਾਂ ਦੀ ਲੋੜ ਆ ਜਿਨ੍ਹਾਂ ਦੀ ਬਦੌਲਤ ਹੁਣ ਤੱਕ ਮੋਦੀ ਰਾਜ ਕਰਦਾ ਰਿਹਾ ਤੇ ਹੁਣ ਇਹ ਉਸੇ ਰਾਹ ਤੇ ਤੁਰ ਪਏ ਆ। ਲੋਕਾਂ ਨੂੰ ਚਾਹੇ ਕੁਛ ਮਰਜ਼ੀ ਕਹੀ ਜਾਣ, FCI ਖਰੀਦ ਕਰਦੀ ਆ ਕਵਰ, ਚਾਹੇ FCI ਦਾ ਪਾਲਣ ਚਾਹੇ ਹੋਰ ਕਿਸੇ ਸਰਕਾਰੀ ਏਜੰਸੀ ਦਾ ਪਾਲਣ, ਪਰ ਇਹ ਖਰੀਦਦਾ ਵੀ ਅਡਾਨੀ ਆ ਤੇ ਇਹਨੂੰ ਗਾਂ ਸੇਲ ਵੀ ਕਣਕ ਨੂੰ ਅਡਾਨੀ ਕਰਦਾ ਵਾ। ਇੱਕ ਚੀਜ਼ ਸਾਡਾ ਰੁਜ਼ਗਾਰ ਵੀ ਖੋਹ ਰਹੀ ਆ, ਸਾਨੂੰ ਨੁਕਸਾਨ ਵੀ ਕਰ ਰਹੀ ਆ, ਕੁਛ ਬੰਦਿਆਂ ਨੂੰ ਫਾਇਦਾ ਪਹੁੰਚਾ ਰਹੀ ਆ। ਇੱਕ ਚੀਜ਼ ਸਾਨੂੰ 70% ਨੂੰ ਫਾਇਦਾ ਪਹੁੰਚਾ ਰਹੀ ਆ, ਰੁਜ਼ਗਾਰ ਦੇ ਰਹੀ ਆ, ਸਾਨੂੰ ਉਹ ਬਚਾਉਣ ਦੀ ਲੋੜ ਆ, ਨਾ ਕਿ ਇਹ ਸੈਲੋ ਵਾਲਾ ਜਿਹੜਾ ਦੂਜਾ ਉਦਯੋਗਾਂ ਵਾਲਾ ਆ ਇਹ ਬਚਾਉਣ ਦੀ ਲੋੜ ਆ। ਸੋ ਮੁੱਖ ਮੰਤਰੀ ਨੇ ਜੇ ਕਹਿ ਲਈਏ ਮੁੱਖ ਮੰਤਰੀ ਕੋਈ ਥੰਮ ਦਾ ਕੰਮ ਕੀਤਾ, ਪਿੱਲਰ ਦਾ ਬਿਲਕੁਲ ਨਹੀਂ ਕੀਤਾ। ਕਿਸਾਨਾਂ ਦਾ ਦਬਾਅ ਸੀ ਤੇ ਉਹ ਇੱਥੇ ਮੀਟਿੰਗ ਕਰਨ ਆਏ। ਜੇ ਕਿਸਾਨਾਂ ਦਾ ਦਬਾਅ ਨਾ ਹੁੰਦਾ ਉਹ ਕਦੇ ਮੀਟਿੰਗ ਕਰਨ ਨਹੀਂ ਆਉਂਦੇ ਸੀ, ਮੁੱਖ ਮੰਤਰੀ ਦੇ ਕਹਿਣ 'ਤੇ ਵੀ ਨਹੀਂ ਆਉਂਦੇ ਸੀ। ਕਿਉਂਕਿ ਕਿਸਾਨਾਂ ਦੀ ਦੋਸ਼ੀ ਇਕੱਲੀ BJP ਨਹੀਂ ਗੀ, ਕਿਸਾਨਾਂ ਦੇ ਦੋਸ਼ੀ ਕਾਂਗਰਸ ਵੀ ਉਨੀ ਆ। ਜਿੰਨੀਆਂ 94 ਤੋਂ ਲੈ ਕੇ ਨੀਤੀਆਂ ਜਿਹੜੀਆਂ ਅੱਜ ਮੋਦੀ ਲਾਗੂ ਕਰ ਰਿਹਾ ਇਹ ਸਾਰੀਆਂ ਮਨਮੋਹਨ ਸਿੰਘ ਵਾਲੇ ਜਦੋਂ ਵਿੱਤ ਮੰਤਰੀ ਸੀ ਉਦੋਂ ਹੀ ਆਈਆਂ ਹੋਈਆਂ ਵਾ। TV 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਵਰਾਜ। ਦੀ ਗੱਲ ਕੀਤੀ ਜਾਵੇ ਤਾਂ ਕਿਸਾਨ ਅੰਦੋਲਨ ਦਿੱਲੀ ਦੀਆਂ ਸੜਕਾਂ ਦੇ ਉੱਪਰ ਤਕਰੀਬਨ 13 ਮਹੀਨੇ ਦਾ ਸਮਾਂ ਗੁਜ਼ਾਰਨ ਤੋਂ ਬਾਅਦ ਵੀ ਜਿਹੜੀਆਂ ਡਿਮਾਂਡਸ ਨੂੰ ਰੱਦ ਕਰਵਾਉਣ ਨੂੰ ਲੈ ਕੇ ਚੱਲਿਆ ਸੀ, ਉਹ ਲੱਗਦਾ ਹੈ ਕਿ ਜਿਵੇਂ ਉਹਨਾਂ ਮੰਗਾਂ ਨੂੰ ਫਿਰ ਤੋਂ ਜਿਹੜਾ ਰੱਦ ਕਰਵਾਉਣ ਵਾਸਤੇ ਕਿਸਾਨਾਂ ਦੇ ਵੱਲੋਂ ਅੰਦੋਲਨ ਕੀਤਾ ਜਾ ਰਿਹਾ ਹੈ। ਅਜਿਹੇ ਦੇ ਵਿੱਚ ਇੱਕ ਨਵੀਂ ਡਿਮਾਂਡਸ ਉੱਠੀ ਹੈ ਜਿਹਦੇ ਵਿੱਚ ਜਿਹੜੀ ਕਿਸਾਨੀ ਅੰਦੋਲਨ ਵੇਲੇ ਸ਼ੁਰੂ ਹੋਈ ਸੀ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਕਿਸਾਨ ਵਿਰੋਧੀ ਤਾਕਤ ਹੈ ਉਹ ਮੰਡੀਕਰਨ ਨੂੰ ਤੋੜਦੀ ਨਜ਼ਰ ਆਉਂਦੀ ਹੈ। ਇਸੇ ਦੇ ਤਹਿਤ ਅੱਜ ਕਿਸਾਨਾਂ ਦੇ ਵੱਲੋਂ ਐਲਾਨ ਵੀ ਕੀਤਾ ਗਿਆ ਹੈ ਕੀ ਨੇ ਪੂਰੀ ਡਿਮਾਂਡਸ ਕਿਸ ਤਰੀਕੇ ਦੇ ਨਾਲ ਜਿਹੜੇ ਮੰਡੀਕਰਨ ਨੂੰ ਤੋੜਨ ਦੇ ਯਤਨ ਕੀਤੇ ਜਾ ਰਹੇ ਨੇ। ਕਿਸਾਨ ਆਗੂ ਬਲਦੇਵ ਸਿੰਘ ਜੀਰਾ ਮੇਰੇ ਨਾਲ ਹਾਜ਼ਰ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ। ਜੀਰਾ ਸਾਹਿਬ, ਸਭ ਤੋਂ ਪਹਿਲਾਂ ਮੁੱਢਲੇ ਰੂਪ ਦੇ ਵਿੱਚ ਸਵਾਲ ਹੈ, 3 ਖੇਤੀ ਬਿੱਲਾਂ ਦੀ ਗੱਲ ਚੱਲਦੀ ਹੈ ਤਾਂ ਉਹਦੇ ਵਿੱਚ ਮੰਡੀਕਰਨ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਖਦਸ਼ੇ ਪ੍ਰਗਟਾਏ ਗਏ ਸਨ, ਪਰ ਜਿਹੜੀ ਚੀਜ਼ ਤੁਸੀਂ ਅੱਜ ਆਪਣੀ ਪ੍ਰੈਸ ਵਾਰਤਾ ਦੇ ਦਰਮਿਆਨ ਸਾਹਮਣੇ ਰੱਖੀ ਹੈ, ਕੀ ਲੱਗਦਾ ਕਿ ਕਿਸ ਤਰੀਕੇ ਦੇ ਨਾਲ ਫਿਰ ਤੋਂ ਜਿਹੜਾ ਮੰਡੀਕਰਨ ਨੂੰ ਤੋੜਨ ਦੇ ਯਤਨ ਕੀਤੇ ਜਾ ਰਹੇ ਆ? ਦੇਖੋ 3 ਖੇਤੀ ਕਾਨੂੰਨਾਂ 'ਤੇ ਆਪਾਂ ਲੜੇ ਹਾਂ ਉੱਠ ਕੇ। ਖੇਤੀ ਕਾਨੂੰਨ ਵਾਪਸ ਹੋਏ, ਬਿੱਲ ਵਾਪਸ ਹੋਏ, ਆਪਾਂ ਕਿਹਾ ਵੀ ਅਸੀਂ ਅੰਦੋਲਨ ਜਿੱਤ ਗਏ। ਬੇਸ਼ੱਕ ਸਾਡੀਆਂ ਕਾਫੀ ਮੰਗਾਂ ਜਿਹੜੀਆਂ ਸੀ ਉਹ ਬਾਕੀ ਰਹਿ ਗਈਆਂ, ਪਰ ਉਹਨਾਂ 3 ਬਿੱਲਾਂ ਦੇ ਵਿੱਚ ਵੀ ਇੱਕ ਸੀਗਾ ਸਾਡੀ ਮੰਡੀ ਖਤਮ ਕਰਨ ਵਾਲਾ। ਹੁਣ ਉਹ ਟੇਢੇ ਢੰਗ ਦੇ ਨਾਲ ਸਾਨੂੰ ਖੁਦ ਹੈਰਾਨਗੀ ਹੋਈ ਵੀ ਪੰਜਾਬ ਸਰਕਾਰ ਨੇ ਕਿਵੇਂ ਅੱਖਾਂ ਮੀਚ ਕੇ ਇਹ ਆਰਡਰ ਕਰਤੇ ਵੀ ਜਿਹੜੀ ਸਾਡੇ 9 ਸੈਲੋ ਆ ਸਾਡੀਆਂ 30 ਦੇ ਕਰੀਬ ਮੰਡੀਆਂ ਜਿਹੜੀਆਂ ਵਾ ਜਿੱਥੇ ਪਹਿਲਾਂ ਕਿਸਾਨ ਫਸਲ ਲੈ ਕੇ ਜਾਂਦਾ ਸੀ ਉਹ 30 ਮੰਡੀਆਂ ਦੀ ਥਾਂ ਤੇ 9 ਸੈਲੋਆਂ ਨੂੰ ਇੱਕ ਸੈਂਟਰ ਬਣਾਤਾ ਖਰੀਦ ਕਰਨ ਵਾਸਤੇ, ਖਰੀਦ ਵੇਚ ਤੇ ਸਾਂਭ ਸੰਭਾਲ ਕਰਨ ਵਾਸਤੇ। ਸੋ ਇਹ ਖੇਤੀ ਤੇ ਸਿੱਧਾ ਹਮਲਾ। ਪਹਿਲਾਂ ਜਿਹੜੇ 3 ਕਾਨੂੰਨ ਆਏ ਸੀ ਉਹਦੇ 'ਚ ਇਹ ਸੀਗਾ ਵੀ ਪੂਰੇ ਦੇਸ਼ ਦੇ ਵਿੱਚ ਇੱਕੋ ਝਟਕੇ ਦੇ ਨਾਲ ਸਾਰੀਆਂ ਮੰਡੀਆਂ ਖਤਮ ਕਰਕੇ ਪ੍ਰਾਈਵੇਟ ਮੰਡੀਆਂ ਦੇ ਪ੍ਰਾਈਵੇਟ ਅਦਾਰਿਆਂ ਦੇ ਹੱਥ 'ਚ ਦੇ ਦਿਓ। ਇਹ ਸਿਰਫ ਫਰਕ ਇੰਨਾ ਵਾ ਇਹ ਟੋਟਿਆਂ 'ਚ। ਅੱਜ ਸਾਡੀਆਂ 30 ਮੰਡੀਆਂ ਖਤਮ ਕੀਤੀਆਂ ਤੇ ਸੈਲੋ 10 ਸੈਲੋਆਂ ਨੂੰ ਦੇਤੀਆਂ। ਕੱਲ੍ਹ ਨੂੰ
ਹੋਰ ਅੱਗੇ ਜਾ ਕੇ ਹੋਰ ਮੰਡੀਆਂ ਖਤਮ ਕੀਤੀਆਂ ਜਾਣਗੀਆਂ। ਸੋ ਇਹ ਸਾਰੇ ਦਾ ਸਾਰਾ ਜਿਹੜਾ ਵਾ ਇਹ 3 ਕਾਨੂੰਨ ਟੇਢੇ ਢੰਗ ਨਾਲ ਲਾਗੂ ਕਰਨ ਵਾਲੇ ਪਾਸੇ ਵਧਿਆ ਜਾ ਰਿਹਾ ਵਾ। ਜਿਹੜਾ ਸਾਰਾ ਕੁਛ ਇਹ ਸੈਲੋਂ ਵਾਲਿਆਂ ਨੂੰ ਜਾਂ ਪ੍ਰਾਈਵੇਟ ਦੇ ਅਦਾਰਿਆਂ ਦੇ ਹੱਥ 'ਚ ਦਿੱਤਾ ਜਾ ਰਿਹਾ। ਸਰਕਾਰ ਆਪਦੀਆਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਆ। ਸਰਕਾਰ ਕਿਸਾਨਾਂ ਦੀ ਫਸਲ ਸਾਂਭਣ ਤੋਂ, ਉਹਨਾਂ ਦੀ ਰੱਖ ਰਖਾਅ ਤੋਂ, ਸਾਰੇ ਕਾਸੇ ਤੋਂ ਭੱਜ ਕੇ ਸਾਰਾ ਕੁਛ ਕਾਰਪੋਰੇਟਾਂ ਦੇ ਕੁਝ ਅਮੀਰ ਬੰਦਿਆਂ ਦੇ ਹੱਥਾਂ 'ਚ ਦੇ ਦੇਣੇ ਚਾਹੁੰਦੀ ਆ। ਇਹ ਉਸੇ ਦਾ ਹੀ ਇੱਕ ਹਿੱਸਾ ਵਾ। ਕੱਲਾ ਕੇਂਦਰ ਸਰਕਾਰ ਨਜ਼ਰ ਆਉਂਦਾ ਹੈ ਜਾਂ ਇਹਦੇ ਵਿੱਚ ਜਿਹੜੀ ਪੰਜਾਬ ਦੀ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪਾਰਟੀ ਹੈ ਉਹ ਵੀ ਸਪੋਰਟ ਕਰ ਰਹੀ ਹੈ? ਦੇਖੋ, ਇੱਕ ਗੱਲ ਸਾਨੂੰ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਆ। ਜੇ ਕਾਰਪੋਰੇਟਾਂ ਦੇ ਇਹ ਉਲਟ ਹੁੰਦਾ, ਭਗਵੰਤ ਮਾਨ ਇਹਨੂੰ ਕਦੇ ਸੱਤਾ ਮਿਲਣੀ ਨਹੀਂ ਸੀ। ਸੱਤਾ ਦੇ ਵਿੱਚ ਉਹੀ ਬੰਦਾ ਆਉਂਦਾ ਵਾ, ਉਹੀ ਪ੍ਰਧਾਨ ਮੰਤਰੀ ਬਣਦਾ, ਉਹੀ ਮੁੱਖ ਮੰਤਰੀ ਬਣਦਾ ਵਾ ਜਿਹੜਾ ਉਹਨਾਂ ਦਾ ਹਮ ਖਿਆਲ ਹੋਵੇ, ਜਿਹੜਾ ਇਹ ਗਰੰਟੀ ਕਰਦਾ ਹੋਵੇ ਵੀ ਉਹਨਾਂ ਦੀਆਂ ਜਿਹੜੇ ਹੱਕ ਆ ਉਹਨਾਂ ਦੀ ਰਾਖੀ ਕਰੂਗਾ। ਸੋ ਇਹ ਜਦੋਂ ਕਾਰਪੋਰੇਟਾਂ ਦੀ ਗੱਲ ਆਉਂਦੀ ਆ, ਇਹਨਾਂ ਨੂੰ ਵੀ ਉਨੀ ਲੋੜ ਆ ਜਿੰਨੀ ਮੋਦੀ ਨੂੰ ਲੋੜ ਆ ਕਾਰਪੋਰੇਟਾਂ ਦੀ। ਸੋ ਇਸ ਮਸਲੇ 'ਤੇ ਆ ਕੇ ਮੋਦੀ ਅਤੇ ਭਗਵੰਤ ਮਾਨ ਦੇ ਵਿੱਚ ਕੋਈ ਫਰਕ ਨਹੀਂ ਗਾ। ਹੁਣ ਦੇਖਣ ਨੂੰ ਵੋਟਾਂ ਸਿਰ 'ਤੇ ਆ, ਇਹਨੂੰ ਮਾਹੌਲ ਦਾ ਵੀ ਪਤਾ ਵਾ ਪੰਜਾਬ 'ਚ ਕੀ ਮਾਹੌਲ ਆ। ਇਹ ਇਸ ਵੇਲੇ ਮੰਡੀ ਤੋੜਨ ਦੀ ਹਿੰਮਤ ਕਰਨੀ, ਇਹਦਾ ਮਤਲਬ ਤੁਸੀਂ ਇਹ ਸਮਝਦੇ ਹੋ ਨਾ ਵੀ ਇਹਦੇ ਮਗਰ ਵੀ ਇਹਨਾਂ ਨੂੰ ਵੀ ਉਸ ਵੱਡੀ ਸ਼ਕਤੀ ਦੀ ਲੋੜ ਆ, ਵੱਡੇ ਪੈਸੇ ਵਾਲੇ ਲੋਕਾਂ ਦੀ ਲੋੜ ਆ, ਜਿਨ੍ਹਾਂ ਦੀ ਬਦੌਲਤ ਹੁਣ ਤੱਕ ਮੋਦੀ ਰਾਜ ਕਰਦਾ ਰਿਹਾ। ਅਤੇ ਹੁਣ ਇਹ ਉਸੇ ਰਾਹ 'ਤੇ ਤੁਰ ਪਏ ਆ ਵੀ ਕੁਛ ਲੋਕਾਂ ਨੂੰ ਫਾਇਦਾ ਪਹੁੰਚਾ ਕੇ, ਅਮੀਰਾਂ ਨੂੰ ਫਾਇਦਾ ਪਹੁੰਚਾ ਕੇ, ਪੰਜਾਬ ਦੇ ਲੋਕ ਜਿਨ੍ਹਾਂ ਨੇ ਇਹਨਾਂ ਨੂੰ 92 ਸੀਟਾਂ ਦਿੱਤੀਆਂ, ਵੋਟਾਂ ਪਾਈਆਂ, ਉਹ ਜਾਣ ਢੱਠੇ ਖੂਹ 'ਚ ਉਹਨਾਂ ਦੇ ਢਿੱਡ 'ਤੇ ਲੱਤ ਮਾਰ ਕੇ ਕੁਛ ਬੰਦਿਆਂ ਦੇ ਢਿੱਡ ਭਰਨ ਦੇ ਰਾਹ 'ਤੇ ਇਹ ਵੀ ਤੁਰੇ ਆ। ਇਹਨਾਂ ਦਾ ਇਸ ਮਸਲੇ ਦੇ ਉੱਤੇ, ਕਾਰਪੋਰੇਟਾਂ ਵਾਲੇ ਮਸਲੇ 'ਤੇ ਮੋਦੀ ਦਾ ਅਤੇ ਇਹਨਾਂ ਦਾ ਕੋਈ ਫਰਕ ਨਹੀਂ ਗਾ। ਤੁਸੀਂ ਮੰਡੀਕਰਨ ਤੋੜਨ ਦੀ ਗੱਲ ਕੀਤੀ, ਅਜੇ ਤੱਕ ਜਿਵੇਂ ਤੁਸੀਂ ਪ੍ਰੈਸ ਵਾਰਤਾਲਾਪ ਦੇ ਵਿੱਚ ਜ਼ਿਕਰ ਕੀਤਾ ਕਿ ਇੱਕ ਇਸ ਤਰ੍ਹਾਂ ਦੀ ਐਗਜ਼ਾਮਪਲ ਵੀ ਸਾਹਮਣੇ ਆਈ ਹੈ ਜਿਹਦੇ ਵਿੱਚ ਤਕਰੀਬਨ ਜਿਹੜੀਆਂ 30 ਪਿੰਡਾਂ ਦੀਆਂ ਮੰਡੀਆਂ ਦੇ ਨਾਲ ਜਿਹੜੇ ਉੱਥੋਂ ਦਾ ਮਜ਼ਦੂਰ ਭਾਈਚਾਰਾ ਆ ਜਾਂ ਲੇਬਰ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਵਿਹਲੀ ਹੋ ਚੁੱਕੀ ਆ। ਉਹ ਕਿਹੜਾ ਇਸ ਤਰ੍ਹਾਂ ਦੀ ਐਗਜ਼ਾਮਪਲ ਹੈ? ਦੇਖੋ, ਇਹ ਜਦੋਂ ਅੰਦੋਲਨ ਚੱਲਦਾ ਸੀਗਾ ਉਦੋਂ ਸਾਡਾ ਕਾਫੀ ਵਾਹ ਵਾਸਤਾ ਰਿਹਾ ਅਡਾਨੀ ਵਾਲੇ ਸੈਲੋ ਨਾਲ। ਅਸੀਂ ਇਹਦੀ ਭਰੀ ਟ੍ਰੇਨ ਵੀ ਰੋਕ ਲਈ ਸੀ। ਸਾਡਾ ਜਿੰਨਾ ਚਿਰ ਅੰਦੋਲਨ ਚੱਲਦਾ ਰਿਹਾ, ਮੋਰਚਾ ਵੀ ਸੈਲੋ ਮੂਹਰੇ ਚੱਲਦਾ ਰਿਹਾ। ਉਦੋਂ ਅਸੀਂ ਕਈ ਗੱਲਾਂ ਸਾਨੂੰ ਉਹ ਪਤਾ ਲੱਗੀਆਂ ਜੇ ਸ਼ਾਇਦ ਅੱਜ ਅਸੀਂ ਕਰਾਂਗੇ ਤਾਂ ਉਹਨਾਂ ਤੋਂ ਇਹ ਮੁੱਕਰ ਜਾਣਗੇ। ਜਦੋਂ ਮੈਂ ਮਜ਼ਦੂਰਾਂ ਵਾਲੀ ਗੱਲ 'ਤੇ ਫੇਰ ਆਉਣਾ, ਤੁਹਾਨੂੰ ਇੱਕ ਜ਼ਰੂਰੀ ਗੱਲ ਦੱਸਾਂ। ਜਦੋਂ ਅਸੀਂ ਰੇਲ ਰੋਕ ਲਈ ਸੀਗੀ ਇਹਨਾਂ ਦੀ ਭਰੀ ਅਡਾਨੀਆਂ ਦੀ, ਉਹ ਸਾਡੇ ਤੋਂ ਛਡਾਉਣ ਵਾਸਤੇ ਇਹਨਾਂ ਨੇ SKM ਕੋਲ ਵੀ ਪਹੁੰਚ ਕੀਤੀ, ਉੱਥੋਂ ਫੈਸਲਾ ਵੀ ਕਰਾਤਾ, ਸਾਡੇ ਤੋਂ ਰੇਲ ਛਡਾ ਲਈ। ਪਰ ਉਹ ਕਿਉਂ ਛਡਾਈ? ਉਹ ਕੋਈ ਸਰਕਾਰ ਦੀ ਕਣਕ ਨਹੀਂ ਸੀ, ਉਹਦੇ ਵਿੱਚ ਅਡਾਨੀ ਦੀ ਕਣਕ ਸੀ, ਗੁਜਰਾਤ ਜਾਣੀ ਸੀ। ਉਦੋਂ ਇੱਥੋਂ ਤੱਕ ਗੱਲਾਂ ਸੁਣੀਆਂ ਵੀ 3800 ਰੁਪਈਆ ਕੁਇੰਟਲ ਦੇ ਹਿਸਾਬ ਨਾਲ ਇਹਨੇ ਸੌਦਾ ਕੀਤਾ ਹੋਇਆ ਸੀ ਵੇਚਣ ਦਾ ਉਹਨੂੰ। ਅਤੇ ਇਹ ਪੂਰਾ ਪ੍ਰਸ਼ਾਸਨ, ਪੂਰੀ ਸਰਕਾਰ ਤਰਲੋ ਮੱਛੀ ਸੀ। ਸਾਨੂੰ ਇੱਥੋਂ ਤੱਕ ਕਹਿੰਦੇ ਸੀ ਵੀ ਇੱਕ ਜਿਹੜੀ ਭਰੀ ਟ੍ਰੇਨ ਛੱਡ ਦਿਓ, ਦੂਜੀਆਂ ਤੁਸੀਂ ਨਾ ਛੱਡਿਆ ਜੇ, ਇਹਦਾ ਸੌਦਾ ਹੋ ਚੁੱਕਾ ਵਾ, ਇਹ ਜਾਣ ਦਿਓ। ਚਲੋ SKM ਦੇ ਕਹਿਣ 'ਤੇ ਸਾਨੂੰ ਛੱਡਣੀ ਪਈ। ਇੱਕ ਦੂਜੀ ਦਲੀਲ ਦੇਤੀ ਬਈ ਇਹ ਕਣਕ ਖਰਾਬ ਹੋ ਜੂਗੀ ਟ੍ਰੇਨ 'ਚ ਪਈ। ਸੋ ਇੱਕ ਤਾਂ ਇਹ ਸਮਝਣ ਵਾਲੀ ਗੱਲ ਆ ਵੀ ਜਦੋਂ ਪਹਿਲਾਂ ਵੀ ਲੋਕਾਂ ਨੂੰ ਚਾਹੇ ਕੁਛ ਮਰਜ਼ੀ ਕਹੀ ਜਾਣ, FCI ਖਰੀਦ ਕਰਦੀ ਆ, ਕਵਰ ਚਾਹੇ FCI ਦਾ ਪਾਲਣ, ਚਾਹੇ ਹੋਰ ਕਿਸੇ ਸਰਕਾਰੀ ਏਜੰਸੀ ਦਾ ਪਾਲਣ, ਪਰ ਇਹ ਖਰੀਦਦਾ ਵੀ ਅਡਾਨੀ ਆ ਅਤੇ ਇਹਨੂੰ ਗਾਂ ਸੇਲ ਵੀ ਕਣਕ ਨੂੰ ਅਡਾਨੀ ਕਰਦਾ ਵਾ, ਜਿਹੜੀ ਅੱਜ ਤੋਂ ਪਹਿਲਾਂ ਵੀ ਇੱਥੇ ਗੋਦਾਮਾਂ ਦੇ ਵਿੱਚ ਜਾਂਦੀ, ਸੈਲੋ ਦੇ ਵਿੱਚ ਜਾਂਦੀ ਸੀ। ਰਹੀ ਗੱਲ ਹੁਣ ਦੂਜੀ ਮਜ਼ਦੂਰਾਂ ਦੀ, ਇੱਥੇ 2 ਲੱਖ ਟਨ ਦੀ ਕਪੈਸਿਟੀ ਹੈ ਇਹਦੀ, ਸਭ ਤੋਂ ਵੱਡਾ ਪੰਜਾਬ ਦਾ ਇਹ ਸੈਲੋ ਵਾ। 2 ਲੱਖ ਟਨ ਨੂੰ ਕਿੰਨੇ ਬੰਦੇ ਸੰਭਾਲ ਲੈਂਦੇ ਆ? 10 ਬੰਦੇ। 10 ਬੰਦਿਆਂ ਦੀ ਲੇਬਰ 2 ਲੱਖ ਟਨ ਜਿਹੜਾ ਵਾ ਉਹ ਸਾਂਭ ਲੈਂਦੀ ਆ। ਜਦੋਂ ਕਿ ਦੂਜੇ ਪਾਸੇ ਸਾਡੇ ਜੀਰੇ ਸ਼ਹਿਰ ਦੀ ਮੰਡੀ ਵੱਡੀ ਮੰਡੀ ਆ, ਉੱਥੇ ਤਕਰੀਬਨ ਮੈਨੂੰ ਪੱਕਾ ਅੰਕੜਾ ਨਹੀਂ ਪਤਾ ਵੀ 5-7 ਲੱਖ ਬੋਰੀ ਆਉਂਦੀ ਹੋਊਗੀ, 5-7 ਲੱਖ ਬੋਰੀ, ਜਾਂ ਕਹਿ ਲਈਏ ਵੀ 10 ਲੱਖ ਬੋਰੀ ਤੱਕ ਆਉਂਦੀ ਹੋਊਗੀ। ਉੱਥੇ ਹਜ਼ਾਰਾਂ ਮਜ਼ਦੂਰਾਂ ਨੂੰ ਰੁਜ਼ਗਾਰ ਮਿਲਦਾ, ਹਜ਼ਾਰਾਂ ਮਜ਼ਦੂਰਾਂ ਨੂੰ। ਇੱਥੇ ਜੀਰੇ ਮੰਡੀ ਨਾਲੋਂ ਕਿਤੇ ਵੱਧ ਕਪੈਸਿਟੀ ਵਾਲਾ ਜਿਹੜਾ ਸੈਲੋ ਆ, ਉੱਥੇ 10 ਮਜ਼ਦੂਰ ਜਿਹੜੇ ਉਹ ਸਾਂਭ ਰਹੇ ਆ। ਸੋ ਅੱਜ ਕੱਲ੍ਹ ਜਿਹੜਾ ਆਪਾਂ ਇਹਨੂੰ ਇੱਕ ਹੋਰ ਐਂਗਲ ਨਾਲ ਦੇਖੋ, ਆਪਾਂ ਕਹਿੰਦੇ ਹਾਂ ਉਦਯੋਗ ਚਾਹੀਦੇ ਆ, ਸਰਕਾਰ ਦਲੀਲ ਕੀ ਦਿੰਦੀ ਆ ਵੀ ਉਦਯੋਗਾਂ ਦੀ ਅਸੀਂ ਤਾਂ ਮਦਦ ਕਰਦੇ ਹਾਂ, ਅਸੀਂ ਲੋਨ ਉਹਨਾਂ ਦੇ ਤਾਂ ਮਾਫ ਕਰਦੇ ਹਾਂ ਕਿ ਉਹ ਲੋਕਾਂ ਨੂੰ ਰੁਜ਼ਗਾਰ ਦਿੰਦੇ ਆ। ਪਰ ਅੱਜ ਕੱਲ੍ਹ ਤੋਂ ਗੱਲ ਹੈ ਨਹੀਂ ਗੀ, ਸਗੋਂ ਅੱਜ ਕੱਲ੍ਹ ਦੇ ਉਦਯੋਗ ਜਿਹੜੇ ਆ ਉਹ ਰੁਜ਼ਗਾਰ ਖੋਹ ਰਹੇ ਆ, ਲੋਕਾਂ ਨੂੰ ਬੇਰੁਜ਼ਗਾਰ ਕਰ ਰਹੇ ਆ, ਜਦੋਂ ਕਿ 70% ਲੋਕਾਂ ਨੂੰ ਰੁਜ਼ਗਾਰ ਜਿਹੜੀ ਆ ਖੇਤੀ ਦੇ ਰਹੀ ਆ।
ਸੋ ਇਹਨਾਂ ਦੀਆਂ ਕੀ ਕੈਲਕੂਲੇਸ਼ਨਾਂ ਵਾ, ਇਹ ਕੀ ਸਮਝ ਰਹੇ ਆ। ਇੱਕ ਚੀਜ਼ ਸਾਡਾ ਰੁਜ਼ਗਾਰ ਵੀ ਖੋਹ ਰਹੀ ਆ, ਸਾਨੂੰ ਨੁਕਸਾਨ ਵੀ ਕਰ ਰਹੀ ਆ, ਕੁਛ ਬੰਦਿਆਂ ਨੂੰ ਫਾਇਦਾ ਪਹੁੰਚਾ ਰਹੀ ਆ। ਇੱਕ ਚੀਜ਼ ਸਾਨੂੰ 70% ਨੂੰ ਫਾਇਦਾ ਪਹੁੰਚਾ ਰਹੀ ਆ, ਰੁਜ਼ਗਾਰ ਦੇ ਰਹੀ ਆ, ਸਾਨੂੰ ਉਹ ਬਚਾਉਣ ਦੀ ਲੋੜ ਆ, ਨਾ ਕਿ ਇਹ ਸੈਲੋ ਵਾਲਾ ਜਿਹੜਾ ਦੂਜਾ ਉਦਯੋਗਾਂ ਵਾਲਾ ਆ, ਇਹ ਬਚਾਉਣ ਦੀ ਲੋੜ ਆ। ਸੋ ਮਜ਼ਦੂਰਾਂ ਦੇ ਤਾਂ ਬਹੁਤ ਵੱਡਾ ਇਹ 'ਤੇ ਅਸਰ ਪੈਣਾ ਵਾ ਆਉਣ ਵਾਲੇ ਸਮੇਂ ਦੇ ਵਿੱਚ। ਜਿਹੜੇ ਹਜ਼ਾਰਾਂ ਪਰਿਵਾਰ ਮੰਡੀਆਂ 'ਚੋਂ, ਹੁਣ ਜਿਹੜੇ ਮੰਡੀ 'ਚ ਹਾੜੀ ਦੇ ਮੰਡੀ ਕੋਈ ਖੇਤੀ 'ਚ ਮੰਡੀ 'ਚ ਆਉਂਦਾ ਸੀ ਮਜ਼ਦੂਰ, ਉਹ ਸਾਲ ਭਰ ਦੀ ਕਣਕ ਵੀ ਲੈ ਜਾਂਦਾ ਸੀ, ਸਾਲ ਭਰ ਉਹਦੇ ਜਵਾਕ ਉੱਥੋਂ ਰੋਟੀ ਖਾਂਦੇ ਸੀਗੇ। ਹੁਣ ਉਹ ਕਿੰਨੇ ਪਰਿਵਾਰ ਵਿਹਲੇ ਹੋ ਜਾਣਗੇ, ਉਹ ਕਿੱਧਰ ਜਾਣਗੇ। ਪੰਜਾਬ ਦੇ ਹਾਲਤ ਤਾਂ ਪਹਿਲਾਂ ਵੀ ਦੇਖੋ ਨਾ, ਕਿੰਨਾ ਕੁਛ ਨਸ਼ਿਆਂ ਨਾਲ ਜੋੜ ਕੇ ਕੀ ਕੁਛ ਵਾਪਰ ਰਿਹਾ ਵਾ। ਜੇ ਹੁਣ ਤੁਸੀਂ ਇੰਨੇ ਵੱਡੇ ਪੱਧਰ 'ਤੇ ਉਹ ਮਜ਼ਦੂਰਾਂ ਨੂੰ ਵੀ ਤੁਸੀਂ ਰੁਜ਼ਗਾਰ 'ਚੋਂ ਕੱਢੋਗੇ, ਬਾਈ ਉਹ ਚੋਰੀਆਂ ਕਰਨਗੇ, ਕੀ ਕਰਨਗੇ। ਕੇਂਦਰ ਸਰਕਾਰ ਤੋਂ ਬਾਹਰ ਜਿਹੜਾ ਮਸਲਾ ਹੈ ਹੁਣ ਪੰਜਾਬ ਸਰਕਾਰ ਦੇ ਨਾਲ ਜੁੜ ਗਿਆ ਤੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਕਿਤੇ ਨਾ ਕਿਤੇ ਥੰਮ ਦਾ ਪਿੱਲਰ ਦਾ ਕੰਮ ਕਰਦੇ ਰਹੇ ਨੇ ਕਿ ਕਿਸਾਨਾਂ ਦੀ ਅਤੇ ਸੈਂਟਰ ਸਰਕਾਰ ਦੇ ਜਿਹੜੇ ਮੰਤਰੀ ਨੇ ਉਹਨਾਂ ਦੀ ਆਪਸ ਦੇ ਵਿੱਚ ਇਹ तमाम ਸਾਰੀਆਂ ਚੁਣੌਤੀਆਂ ਨੂੰ ਲੈ ਕੇ ਮੀਟਿੰਗ ਵੀ ਕਰਵਾਉਂਦੇ ਰਹੇ ਨੇ। ਫਿਰ ਪੰਜਾਬ ਦੇ ਮੁੱਖ ਮੰਤਰੀ ਦੇ ਸਾਹਮਣੇ ਇਹ ਅਪੀਲ ਜਾਂ ਤੁਸੀਂ ਇਹ ਪੂਰੀ ਵਾਰਤਾਲਾਪ ਰੱਖਿਆ ਕਿ ਇਸ ਤਰੀਕੇ ਦੇ ਨਾਲ ਖਰਚੇ ਨੇ ਕਿਸਾਨਾਂ ਦੇ। ਪਹਿਲੀ ਗੱਲ ਤਾਂ ਜੇ ਮੁੱਖ ਮੰਤਰੀ ਮੀਟਿੰਗਾਂ 'ਚ ਬੈਠਾ ਵਾ, ਉਹ ਮੀਟਿੰਗਾਂ ਮੁੱਖ ਮੰਤਰੀ ਦੇ ਕਹਿਣ 'ਤੇ ਨਹੀਂ ਹੋਈਆਂ, ਉਹ ਕਿਸਾਨਾਂ ਦੇ ਦਬਾਅ 'ਚ ਹੋਈਆਂ। ਪਹਿਲੀ ਗੱਲ ਤਾਂ ਇਹ। ਦੂਜੀ ਗੱਲ ਮੈਂ ਇਹ ਕਹੂੰਗਾ, ਜਿਹੜਾ ਪਿਛਲੇ ਮੀਟਿੰਗਾਂ ਦੇ ਵਿੱਚ ਅਸੀਂ ਦੇਖਿਆ, ਮੁੱਖ ਮੰਤਰੀ ਚਲੋ ਮੀਟਿੰਗਾਂ 'ਚ ਬਹਿੰਦਾ ਰਿਹਾ, ਠੀਕ ਆ, ਪਰ ਪੰਜਾਬ ਦੀ ਜਿੰਨੀ ਵੀ ਅਫਸਰਸ਼ਾਹੀ ਸੀ, ਮੈਂ ਪਰਸਨਲ ਤੌਰ 'ਤੇ ਇਹ ਸਮਝਦਾ ਵਾਂ ਵੀ ਪੰਜਾਬ ਦੇ ਲੋਕ ਜਿਹੜੇ ਅਸੀਂ ਇੱਥੋਂ ਖਾਧਾ, ਇੱਥੋਂ ਪੀਤਾ, ਇੱਥੋਂ ਪੜ੍ਹੇ, ਸਾਰੇ ਫਾਇਦੇ ਇੱਥੋਂ ਲਏ। ਘੱਟੋ ਘੱਟ ਜਿਹੜੀ ਪੰਜਾਬ ਦੀ ਅਫਸਰਸ਼ਾਹੀ ਤੋਂ ਅਸੀਂ ਇਹ ਉਮੀਦ ਨਹੀਂ ਕਰਦੇ ਸੀ ਵੀ ਉਹ ਦਲੀਲਾਂ ਉਹਨਾਂ ਦੇ ਹੱਕ 'ਚ ਭੁਗਤੇ। ਅਤੇ ਪੰਜਾਬ ਦੀ ਜਿੰਨੀ ਅਫਸਰਸ਼ਾਹੀ ਆ, ਉਹ ਸਾਰੀਆਂ ਜਿੰਨੀਆਂ ਦਲੀਲਾਂ ਸੀ ਉਹਨਾਂ ਦੇ ਦੂਜਿਆਂ ਦੇ ਵਿਰੋਧੀਆਂ ਦੇ ਹੱਕ 'ਚ ਖੜੇ ਸੀ, ਨਾ ਕਿ ਕਿਸਾਨਾਂ ਦੇ ਹੱਕ 'ਚ। ਉਹਨਾਂ ਦਾ ਜ਼ੋਰ ਕੀ ਲੱਗਾ ਹੋਇਆ ਸੀ ਵੀ ਕਿਸੇ ਤਰ੍ਹਾਂ ਅੰਦੋਲਨ ਖਤਮ ਕਰਾ ਦਈਏ। ਸੋ ਮੁੱਖ ਮੰਤਰੀ ਨੇ, ਜੇ ਕਹਿ ਲਈਏ ਮੁੱਖ ਮੰਤਰੀ ਕੋਈ ਥੰਮ ਦਾ ਕੰਮ ਕੀਤਾ, ਪਿੱਲਰ ਦਾ ਬਿਲਕੁਲ ਨਹੀਂ ਕੀਤਾ। ਕਿਸਾਨਾਂ ਦਾ ਦਬਾਅ ਸੀ ਅਤੇ ਉਹ ਇੱਥੇ ਮੀਟਿੰਗ ਕਰਨ ਆਏ। ਜੇ ਕਿਸਾਨਾਂ ਦਾ ਦਬਾਅ ਨਾ ਹੁੰਦਾ, ਉਹ ਕਦੇ ਮੀਟਿੰਗ ਕਰਨ ਨਹੀਂ ਆਉਂਦੇ ਸੀ, ਮੁੱਖ ਮੰਤਰੀ ਦੇ ਕਹਿਣ 'ਤੇ ਵੀ ਨਹੀਂ ਆਉਂਦੇ ਸੀ। ਦੂਜੀ ਗੱਲ, ਹੁਣ ਮੁੱਖ ਮੰਤਰੀ ਇੱਕ ਪਾਸੇ ਕਹਿ ਰਿਹਾ ਵਾ ਮੈਂ ਅੰਦੋਲਨ ਦਾ ਨਾਲ ਆ, ਮੈਂ ਕਿਸਾਨਾਂ ਦੇ ਨਾਲ ਆ, ਮੈਂ ਗੱਲਬਾਤ ਕਰਾਈ ਕਿਸਾਨਾਂ ਨਾਲ। ਹੁਣ ਉੱਥੇ ਤੁਸੀਂ ਸ਼ੰਭੂ ਜਾਓ, ਉੱਥੇ ਕਿਸਾਨਾਂ ਨੇ ਮੰਗ ਕੀਤੀ ਸੀ ਵੀ ਉੱਥੇ ਮੱਛਰ ਬਹੁਤ ਹੋ ਗਿਆ, ਹੁਣ ਰੁੱਤ ਦਾ ਫਰਕ ਪੈ ਗਿਆ, ਉੱਥੇ ਸਾਨੂੰ ਲਾਈਟ ਦੀ ਲੋੜ ਆ। ਹਜੇ ਤੱਕ ਸਾਨੂੰ 2 ਟਰਾਂਸਫਾਰਮ ਦੇਣ ਨਹੀਂ ਸਕਿਆ ਮੁੱਖ ਮੰਤਰੀ ਪੰਜਾਬ। ਉੱਥੇ ਬਿਜਲੀ ਦਾ ਪ੍ਰਬੰਧ ਨਹੀਂ ਕਰ ਸਕਿਆ, ਉੱਥੇ ਪਾਣੀ ਦਾ ਪ੍ਰਬੰਧ ਨਹੀਂ ਕਰ ਸਕਿਆ। ਕਿਵੇਂ ਅਸੀਂ ਮੰਨ ਲਈਏ ਵੀ ਕਿਸਾਨਾਂ ਦੇ ਨਾਲ ਆ? ਉਹ ਉੱਥੇ ਤਾਂ ਕੀ ਕਰਨਾ ਸੀ, ਉਲਟਾ ਨਵਾਂ ਬੰਬ ਆ ਜਿਹੜਾ ਚਿੱਠੀ ਵਾਲਾ, ਸੈਲੋਂ ਵਾਲਾ, ਇਹ ਕੱਢ ਮਾਰਿਆ। ਸੋ ਇਹ ਵਿਖਾਵੇ ਦੀਆਂ ਗੱਲਾਂ ਵਾ। ਹਾਂ, ਇੰਨੀ ਗੱਲ ਹੈਗੀ ਆ, ਲੋਕਾਂ ਨੂੰ ਗੱਲ 'ਚ ਚਾਉਣੀ ਆਉਂਦੀ, ਉਹਨੂੰ ਘੁਮਾ ਕੇ ਉਹ ਲੱਛੇਦਾਰ ਗੱਲ ਬਣਾ ਕੇ ਰੱਖਣੀ ਆਉਂਦੀ ਆ, ਇਹ ਜ਼ਰੂਰ ਆ। ਪਰ ਕਿਸਾਨਾਂ ਦੇ ਨਾਲ ਮੁੱਖ ਮੰਤਰੀ ਹੈਗਾ, ਇਹ ਬਿਲਕੁਲ ਨਹੀਂ। ਇਹ ਅਸੀਂ ਜੀਰੇ ਫੈਕਟਰੀ 'ਚ ਵੀ ਦੇਖਿਆ, ਤੁਸੀਂ ਵੀ ਕਵਰੇਜ ਕੀਤੀ ਉੱਥੇ ਵੀ ਦੇਖ ਲਿਆ, ਇਹ ਅਸੀਂ ਸ਼ੰਭੂ ਵੀ ਦੇਖ ਲਿਆ। ਕਿਸਾਨਾਂ ਦੇ ਨਾਲ ਸਿਰਫ ਕਿਸਾਨ ਆ, ਕਿਸਾਨਾਂ ਦੇ ਪੁੱਤ ਆ, ਜਾਂ ਤੁਹਾਡੇ ਵਰਗਾ ਜਿਹੜਾ ਪੱਤਰਕਾਰ ਭਾਈਚਾਰਾ ਜਿਹੜਾ ਉਹਨਾਂ ਦੀ ਆਵਾਜ਼ ਚੱਕਦਾ, ਉਹ ਆ। ਕੋਈ ਵੀ ਸਰਕਾਰ ਕਿਸਾਨਾਂ ਦੇ ਨਾਲ ਨਹੀਂ ਗਈ। ਬੀਜੇਪੀ ਦੇ ਵਿਰੋਧ ਦੇ ਵਿੱਚ ਇਲੈਕਸ਼ਨ ਦੇ ਸਮੇਂ ਦੇ ਦਰਮਿਆਨ ਸਵਾਲਾਂ ਦਾ ਪ੍ਰੋਗਰਾਮ ਦਿੱਤਾ ਗਿਆ ਤੁਹਾਡੀਆਂ ਕਿਸਾਨ ਜਥੇਬੰਦੀਆਂ ਦੇ ਵੱਲੋਂ। ਫਿਰ ਕੀ ਲੱਗਦਾ ਕਿ ਬੀਜੇਪੀ ਦੇ ਨਾਲ ਨਾਲ ਆਮ ਆਦਮੀ ਪਾਰਟੀ ਦੇ ਮੰਤਰੀਆਂ ਦੇ ਸਵਾਲ ਜਵਾਬਾਂ ਦਾ ਵੀ ਪ੍ਰੋਗਰਾਮ ਦਿੱਤਾ ਜਾ ਸਕਦਾ ਹੈ ਭਵਿੱਖ ਦੇ ਵਿੱਚ? ਨਹੀਂ, ਅਸੀਂ 2 ਤਰ੍ਹਾਂ ਦੇ ਸਵਾਲ ਆ। ਇੱਕ ਤਾਂ ਉਹ ਜਿਹੜੇ ਬੀਜੇਪੀ ਨੂੰ ਕਰਨੇ ਬਣਦੇ ਆ, ਇੱਕ ਉਹ ਆ ਜਿਹੜੇ ਆਮ ਆਦਮੀ ਨੂੰ ਵੀ ਕਰਨੇ ਬਣਦੇ ਆ ਅਤੇ ਕਾਂਗਰਸ ਨੂੰ ਵੀ ਕਰਨੇ ਬਣਦੇ ਆ। ਕਿਉਂਕਿ ਕਿਸਾਨਾਂ ਦੀ ਦੋਸ਼ੀ ਇਕੱਲੀ ਬੀਜੇਪੀ ਨਹੀਂ ਗਈ, ਕਿਸਾਨਾਂ ਦੇ ਦੋਸ਼ੀ ਕਾਂਗਰਸ ਵੀ ਉਨੀ ਆ। ਜਿੰਨੀਆਂ 94 ਤੋਂ ਲੈ ਕੇ ਨੀਤੀਆਂ ਜਿਹੜੀਆਂ ਅੱਜ ਮੋਦੀ ਲਾਗੂ ਕਰ ਰਿਹਾ, ਇਹ ਸਾਰੀਆਂ ਮਨਮੋਹਨ ਸਿੰਘ ਵਾਲੇ ਜਦੋਂ ਵਿੱਤ ਮੰਤਰੀ ਸੀ ਉਦੋਂ ਹੀ ਆਈਆਂ ਹੋਈਆਂ ਵਾ। ਉਸ ਤੋਂ ਬਾਅਦ ਜਿਹੜਾ ਆਏ ਆਪਣੇ ਆਮ ਆਦਮੀ ਵਾਲੇ, ਜਿਹੜਾ ਕੁਛ ਇਹਨਾਂ ਨੇ ਕਿਸਾਨਾਂ ਨਾਲ ਕੀਤਾ, ਉਹ ਸਵਾਲ ਇਹਨਾਂ ਨੂੰ ਕਰਨਗੇ। ਸੋ ਸਾਡੇ ਆਸਤੇ ਕੋਈ ਇਹ ਨਹੀਂਗਾ ਵੀ ਅਸੀਂ ਇੱਕ ਪਾਰਟੀ ਦੇ ਹੱਕ 'ਚ ਖੜਾਂਗੇ ਜਾਂ ਇੱਕ ਦੇ ਵਿਰੋਧ 'ਚ ਖੜਾਂਗੇ। ਅਸੀਂ ਜਿਸ ਪਾਰਟੀ ਨੇ ਕਿਸਾਨ ਨਾਲ ਮਾੜਾ ਕੀਤਾ, ਲੋਕਾਂ ਨੂੰ ਅਪੀਲ ਕੀਤੀ ਆ ਵੀ ਉਹ ਸਵਾਲ ਸਾਰੀਆਂ ਪਾਰਟੀਆਂ ਨੂੰ ਕਰੋ। ਅਤੇ ਬੀਜੇਪੀ ਨਾਲ ਸਾਡੇ 750 ਬੰਦਾ ਪਹਿਲਾਂ ਸ਼ਹੀਦ ਕੀਤਾ, ਹੁਣ ਲਗਾਤਾਰ ਸ਼ਹੀਦ ਹੋ ਰਹੇ ਆ ਸ਼ੁਭ ਕਰਨ ਦੀ ਜਾਨ ਲਈ। ਤਾਂ ਇਹ ਕੁਦਰਤੀ ਤੌਰ 'ਤੇ ਬੀਜੇਪੀ ਪ੍ਰਤੀ ਸਾਡਾ ਗੁੱਸਾ ਵੱਧ ਹੋਊਗਾ, ਇਹ ਤਾਂ ਫਰਕ ਰਹੂਗਾ ਹੀ, ਪਰ ਸਵਾਲ ਨਾਲ ਉਹਨਾਂ ਨੂੰ ਵੀ ਹੋਣਗੇ। ਸੈਲੋ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਤੁਸੀਂ ਸਵਾਲ ਉਠਾਏ ਨੇ ਕਿ ਮੰਡੀਕਰਨ ਖਤਮ ਹੋਵੇਗਾ, ਲੇਬਰ ਖਤਮ ਹੋਵੇਗੀ, ਜਿਹੜੀ ਟਰਾਂਸਪੋਰਟ ਹੈ ਪੰਜਾਬ ਦੀ ਉਹ ਖਤਮ ਹੋਵੇਗੀ, ਅਤੇ ਕੀ ਲੱਗਦਾ ਹੈ ਕਿ ਇਹਨਾਂ तमाम ਸਾਰੀਆਂ ਚੀਜ਼ਾਂ ਨੂੰ ਜਾਂ ਅਵੇਅਰਨੈਸ ਪੈਦਾ ਕਰਨ ਵਾਸਤੇ ਗਰਾਊਂਡ 'ਤੇ ਉਹਨਾਂ ਕਿਸਾਨਾਂ ਦੇ ਵਿੱਚ ਜਾ ਕੇ ਵੀ ਪ੍ਰਚਾਰ ਕਰੋਗੇ ਜਿਹੜੇ ਕਿਸਾਨ ਮੰਡੀ ਦੀ ਬਜਾਏ ਸ਼ੈਲੋ ਦੇ ਵਿੱਚ ਸਿੱਧੀ ਆਪਣੀ ਫਸਲ ਲੈ ਕੇ ਜਾਣਗੇ? ਦੇਖੋ, ਇਹ ਤਾਂ ਗੱਲ ਤੁਹਾਡੀ ਠੀਕ ਆ, ਇਹ ਗਰਾਊਂਡ 'ਤੇ ਉਤਰਨਾ ਹੀ ਪਊਗਾ। ਆਪਣੇ ਇੱਥੇ ਚੰਗੀ ਗੱਲ ਇੱਕ ਇਹ ਆ ਵੀ ਕਿਸਾਨ ਜਥੇਬੰਦੀਆਂ,
ਘੱਟੋ ਘੱਟ ਇੱਕ ਪਹਿਲੀ ਗੱਲ ਤਾਂ ਇਹ ਵੀ ਸੈਲੋ ਵਾਲੇ ਮਸਲੇ ਤੇ ਸਾਰੀਆਂ ਇੱਕ ਮੱਤ ਆ। ਦੂਜੀ ਗੱਲ ਇਹ ਆ ਵੀ ਕਿਸਾਨ ਜਥੇਬੰਦੀਆਂ ਪਿੰਡਾਂ ਦੇ ਵਿੱਚ ਇਹਨਾਂ ਦੀ ਪਹੁੰਚ ਹੈਗੀ ਆ, ਪਕੜ ਹੈਗੀ ਆ, ਇਹ ਪ੍ਰਚਾਰ ਚਲਾਇਆ ਜਾਊਗਾ ਤੇ ਲੋਕਾਂ ਨੂੰ ਬੜੀ ਆਸ ਆ ਸਾਨੂੰ ਵੀ ਆਪਾਂ ਲੋਕਾਂ ਨੂੰ ਇਸ ਗੱਲ ਤੇ ਕਨਵਿੰਸ ਕਰ ਲਾਂਗੇ ਵੀ ਉਹ ਸੈਲੋਆਂ 'ਚ ਨਾ ਜਾਣ। ਕਿਉਂਕਿ ਜੇ ਮੰਨ ਲਓ ਕੋਈ ਬੰਦਾ ਆਖ ਸਕਦਾ ਵਾ ਵੀ ਉਹਨਾਂ ਨੇ ਮੰਡੀਆਂ ਦੇ ਵਿੱਚ ਮਜ਼ਦੂਰ ਨਾ ਹੋਏ, ਕੋਈ ਕੰਡੇ ਨਾ ਹੋਏ ਤੇ ਉਹ ਮਜਬੂਰੀ ਬਣ ਜੂਗੀ ਕਣਕ ਲੈ ਕੇ ਜਾਣ ਦੀ ਸੈਲੋਆਂ 'ਚ। ਅਸੀਂ ਉਸ ਹਾਲਤ 'ਚ ਵੀ ਲੋਕਾਂ ਨੂੰ ਕਹਾਂਗੇ ਸਾਨੂੰ ਘਰੇ ਢੇਰੀ ਕਰਨੀ ਪੈ ਜੇ, ਅਸੀਂ ਘਰੇ ਢੇਰੀ ਕਰ ਲਓ। ਸਾਨੂੰ ਰੌਲਾ ਕੀ ਆ? ਰੌਲਾ ਸਾਨੂੰ ਇਹ ਹੀ ਆ ਨਾ ਵੀ ਸਾਡੀਆਂ ਲਿਮਟਾਂ ਘਮਾਉਣੀਆਂ ਵਾ, ਅਸੀਂ ਠੇਕੇ ਦੇਣੇ ਆ ਪੈਲੀਆਂ ਦੇ। ਇਸੇ ਕਰਕੇ ਸਾਨੂੰ ਮਜਬੂਰੀ ਬਣਦੀ ਨਾ ਵੀ ਦਵਾ ਦਵ ਕਣਕ ਵੇਚੋ ਤੇ ਲਿਮਟਾਂ ਕਮਾਈਏ, ਪੈਲੀ ਜ਼ਮੀਨਾਂ ਦੇ ਕੋਈ ਠੇਕੇ 'ਤੇ ਲਈ ਆ ਉਹ ਦਿਓ। ਬੇਸ਼ੱਕ ਸਾਨੂੰ 4 ਦਿਨ ਘਰੇ ਰੱਖ ਕੇ ਉਹ ਕੰਮ ਲੇਟ ਵੀ ਕਰਨਾ ਪਵੇ ਲਿਮਟਾਂ ਵਾਲਾ। ਪਹਿਲੀ ਗੱਲ ਤਾਂ ਜੇ ਸਾਡੀ ਕਣਕ ਮੰਡੀਆਂ 'ਚ ਨਹੀਂ ਵੇਚਦੇ ਤੇ ਜਥੇਬੰਦੀਆਂ ਨਾਲ ਵਿਚਾਰ ਕਰਨ ਵਾਲੀ ਇਹ ਗੱਲ ਆ ਵੀ ਅਸੀਂ ਇਹ ਸੋਚਾਂਗੇ ਫਿਰ ਅਸੀਂ ਲਿਮਟਾਂ ਤਾਰਨੀਆਂ ਕਿ ਨਹੀਂ ਤਾਰਨੀਆਂ ਕਿ ਵੀ। ਜਦੋਂ ਲੱਖਾਂ ਕਰੋੜ ਤਾਂ ਤੁਸੀਂ ਮਾਫ ਕਰਤੇ ਉਹਨਾਂ ਦੇ ਵੱਡਿਆਂ ਦੇ, ਤੇ ਫਿਰ ਅਸੀਂ ਵੀ ਸੋਚਾਂਗੇ ਨਾ ਵੀ ਅਸੀਂ ਹੁਣ ਇਹ ਲਿਮਟਾਂ ਤੁਹਾਡੇ ਤਾਂ ਦਈਏ ਕਿ ਨਾ ਦਈਏ ਤੁਹਾਨੂੰ। ਦੂਜੀ ਗੱਲ ਇਹ ਵੀ ਸੋਚਾਂਗੇ ਵੀ ਅਸੀਂ ਇਹ ਕਣਕ ਘਰੇ ਰੱਖ ਕੇ ਅਸੀਂ ਜਿੱਥੇ ਮੰਡੀਆਂ ਚੱਲਦੀਆਂ ਵਾ ਉੱਥੇ ਕਿਵੇਂ ਵੇਚੀਏ। ਪਰ ਸੈਲੋਆਂ 'ਚ ਨਾ ਜਾਵੇ ਕਣਕ, ਇਸ ਵਾਸਤੇ ਸਾਰਿਆਂ ਨੂੰ ਅਪੀਲ ਕਰਾਂਗੇ। ਕਿਉਂਕਿ ਦੇਖੋ ਇਹਨੂੰ ਥੋੜ੍ਹਾ ਜਿਹਾ ਜਜ਼ਬਾਤੀ ਢੰਗ ਨਾਲ ਵੀ ਸਮਝੋ। ਜਿਹੜੇ ਸਾਡੇ 16-17 ਸਾਲਾਂ ਦੇ ਮੁੰਡੇ ਪਿਛਲੇ ਅੰਦੋਲਨ ਸ਼ਹੀਦ ਹੋਏ ਆ, ਸਾਡਾ ਉਹ ਡੇਵਿਡ ਬਾ ਸ਼ਹੀਦ ਹੋਇਆ, ਉਹਦਾ ਕੀ ਨਾਂ ਸੀ ਮੁੰਡੇ ਦਾ ਉਹਦਾ ਰਵਨੀਤ, ਉਹ ਸ਼ੁਭਕਰਨ ਸ਼ਹੀਦ ਹੋਇਆ। ਯਾਰ ਅਸੀਂ ਥੋੜ੍ਹੇ ਜਿਹੇ ਮੁਨਾਫੇ ਪਿੱਛੇ ਅਸੀਂ ਉਹਨਾਂ ਦੀ ਕੁਰਬਾਨੀ ਨੂੰ ਕਿਵੇਂ ਭੁੱਲ ਜਾਈਏ? ਜਿਹੜਾ ਸਾਡਾ 750 ਬੰਦਾ ਚਲਾ ਗਿਆ, ਇਸ ਹਰੇਕ ਪੰਜਾਬੀ ਨੂੰ ਸਮਝਣੀ ਚਾਹੀਦੀ ਗੱਲ, ਤੇ ਯਤਨ ਕਰਾਂਗੇ ਅਸੀਂ ਹਰੇਕ ਪੰਜਾਬੀ ਨੂੰ ਇਹ ਗੱਲ ਸਮਝਾਈਏ। ਮੌਜੂਦਾ ਸਮੇਂ ਦੇ ਵਿੱਚ ਜਿਹੜੀ ਉੱਭਰਦੀ ਇੱਕ ਨਵੀਂ ਚੁਣੌਤੀ ਸਾਹਮਣੇ ਆ ਰਹੀ ਹੈ, ਇਸੇ ਨੂੰ ਲੈ ਕੇ ਕਿਸਾਨ ਆਗੂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਤੇ ਨਾ ਕਿਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਜਿਹੜੀਆਂ ਕਿਸਾਨ ਜਥੇਬੰਦੀਆਂ ਸੰਘਰਸ਼ ਕਰਦੀਆਂ ਨਜ਼ਰ ਆਉਂਦੀਆਂ ਨੇ ਬਾਰਡਰਾਂ ਦੇ ਉੱਪਰ ਬੈਠ ਕੇ, ਤੇ ਉਹਨਾਂ ਦੇ ਵੱਲੋਂ ਨਵੇਂ ਪ੍ਰੋਗਰਾਮ ਵੀ ਉਲੀਕੇ ਜਾ ਰਹੇ ਨੇ। ਦੇਖਣਾ ਹੋਵੇਗਾ ਭਵਿੱਖ ਦੇ ਵਿੱਚ ਇਹਨਾਂ ਤਮਾਮ ਸਾਰੇ ਪ੍ਰੋਗਰਾਮਾਂ ਦਾ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਉੱਪਰ ਕਿਸ ਤਰੀਕੇ ਦਾ ਅਸਰ ਹੋਣ ਵਾਲਾ ਹੈ। ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।